ਠੀਕ ਹੈ। ਅੱਜ ਦੇ ਸਮਾਗਮ 'ਚ ਆਉਣ ਵਾਲੇ ਵੀਰੋ ਭੈਣੋ ਬਜ਼ੁਰਗੋ ਅਤੇ ਅਜ਼ੀਜ਼ੋ ਨਿੱਕੀ ਜੀਆਂ ਨੂੰ ਇਹ ਪ੍ਰੋਗਰਾਮ ਜਿਹੜਾ ਆਯੋਜਿਤ ਕੀਤਾ ਗਿਆ ਬਾਪੂ ਪਾਰਸ ਦੀ ਯਾਦ 'ਚ ਸਾਡੇ ਵੀਰ ਕਲਸੀ ਸਾਹਿਬ ਨੇ ਇੱਕ ਡਾਕੂਮੈਂਟਰੀ ਬਣਾਈ ਹੈ ਤਾਂ ਕਿ ਉਹ ਡਾਕੂਮੈਂਟਰੀ ਤੁਹਾਡੇ ਸਾਰਿਆਂ ਨਾਲ ਸਾਂਝੀ ਕੀਤੀ ਜਾ ਸਕੇ। ਆਹ ਵਾਰ ਉਹਨਾਂ ਦਾ 16ਵੇਂ ਸਾਲ ਦਾ ਸੈਂਚੁਰੀ ਬਾਪੂ ਜੀ ਦੀ ਮੈਂ ਕਹਿ ਰਿਹਾ ਸੀ ਮਨਾਈ ਜਾ ਰਹੀ। ਤੋ ਇਹ ਫਿਲਮ जो कुछ भी चंगा हो सकता सी कलसी साहब ने करने की कोशिश की क्योंकि टीले वसीले छोटे होंगे आ वो जो कुछ भी कर सके ने कर सके। मैंने उम्मीद है हम सारे इन्हों का यतन चंगा लगेगा। कोई भी चीज़ संपूर्ण नहीं होंगी, कोई कमी रहे तो वह भी इन्होंने दस दो बाद थोड़े विचार भी सुनने जाएंगे। तो बहुता समा ना लेंदा है क्योंकि अज का तुलक संबंध डायरैक्टली इस फिल्म ना साढ़े विचकार गरेवाल साहब पहुँच गए हैं जिन्होंने बड़े चिर का इंतजार से। गरेवाल साहब जिन्हें असं गरेवाल में बेनती करते हैं कोई प्रतीक कितने भाजी खुश इतने ना लाओ हम हार्ट अटैक कहना नहीं छाने का मन ਹੁਣ ਤਾਂ ਬਾਲ ਵੀ ਚਿੱਤ ਹਾਲੇ ਵੀ ਨਹੀਂ ਯਕੀਨ ਕਰ ਉਹਨਾਂ ਥੋੜੇ ਨਾਲ ਅੱਛਾ ਤੁਸੀਂ ਸੈਂਟਰ 'ਚ ਖਲੋ ਜਾਓ ਇੱਥੇ ਸੈਂਟਰ ਹੋ ਜਾਓ ਪ੍ਰਤੀਕ ਹਾਂਜੀ ਹਾਂਜੀ ਆ ਜਾ ਮੇਰੇ ਕੋਲ ਦੇਖਣਾ ਇੱਥੇ ਬਿਲਕੁਲ ਜੋ ਵਾਪਸ ਆਓ ਖੜਾਓ ਇਹ ਪਲੇਨ ਹੋ ਚਲੋ ਇੱਦਾਂ ਹੀ ਬਣਾ ਲਿਓ ਸੌਖ ਕਰੋ। ਨਮਸਕਾਰ ਜੀ ਬੀਬੀ ਚਰਨਜੀਤ ਕੌਰ ਜੀ ਬੀਬੀ ਕਰਮਜੀਤ ਕੌਰ ਜੀ ਜਸਵੀਰ ਸਿੰਘ ਹੰਸਪਾਲ ਜੀ ਸਤਿੰਦਰਪਾਲ ਸਿੰਘ ਸਿੱਧਵਾਂ ਜੀ ਅਸੀਂ ਇਹਨੂੰ ਪੜ੍ਹਦੇ ਜੀ बोलो बच्चों जी आप जैकेट खोल लो बढ़िया खोल लो जैकेट खोल लो नहीं बोल रहे मैं करना छुट्टी लाई है। हाँ जी इधर आ जाए साहब जी होगी जी ना भरावा ही ना हिलायो पंगा हो जूगा। ओके जी हाँ जी बैठो जी आप जी ਰਣਜੀਤ ਸਿੰਘ ਸਿੱਧੂ ਵਾਲੇ ਤੇ ਸਰਦਾਰ ਕਰਨੈਲ ਸਿੰਘ ਜੀ ਭਾਰਤ ਪੇਸ਼ ਹੋ ਰਹੇ ਨੇ। अपनी जिंदगी में कदे ना कदे अजिही एक पंक्ति लिख सका है आउण जान बनया दुनिया चौंक दिना दा मेला। मेरी सारी जिंदगी की यह बहुत बड़ी प्राप्ति होगी जे कदे मैं इस किस्म की एक सतर नतारा एक दिन अपना ते पिंड दा
1916 28 ਜੂਨ ਦਾ ਸਾਡੇ ਮੇਰੀ ਮਾਂ ਦੱਸਦੀ ਆ ਕਿ ਦਿਨ ਬੁੱਧਵਾਰ ਸੀ ਤੇ ਪੁੰਨਿਆਂ ਦੀ ਰਾਤ ਸੀ ਤੇ ਸਵੇਰ ਦੇ ਕੁੱਕੜ ਦੀ ਬਾਗ ਨਾਲ ਜਿਹੜੇ 3-4 ਵਜੇ ਦਿੰਦੇ ਸੀ ਤੜਕੇ ਉਹਦੇ ਉਸ ਵਕਤ ਮੇਰਾ ਜਨਮ ਹੋਇਆ। ਪਰਿਵਾਰਕ ਪਿਛੋਕੜ ਜੀ ਸਾਡਾ ਕੋਈ ਅਸੀਂ ਭਦੌੜੀਏ ਸਰਦਾਰ ਤਾਂ ਹੈ ਨਹੀਂ, ਪਰ ਪਿੰਡਾਂ ਜਿਹੋ ਜਿਹੀ ਮੁਗਤ ਸੀ ਜ਼ਮੀਨ ਹੁੰਦੀ ਸਾਡੇ ਲੋਕਾਂ ਕੋਲੇ ਉਹ ਵਾਹ ਦਾ ਧਰਤਾ ਸੀ। ਉਹ ਵੈਲੂਰ ਜੀ ਉਹ ਲੱਗ ਗਏ ਜਿਵੇਂ ਅੱਜ ਕੱਲ੍ਹ ਦੇ ਕਾਕੇ ਹੈ ਨਾ ਸਰਦਾਰਾਂ ਦੇ ਸ਼ੁਰੂ ਕਰ ਦਿੱਤੇ ਤੇ ਉਹਦੇ ਵਿੱਚ ਉਹਦੀ ਜਿਹੜੀ ਸਾਰੀ 36 ਵਰਿਆਂ ਚੌਦੀ ਉਮਰ ਮੁੱਕ ਗਈ। ਗੱਡੀ ਵੀ ਆ ਜਾਵੇ ਮੈਂ ਵੀ ਸਿੱਖ ਨੂੰ ਕਹਿਣ ਲੈ ਫੜ ਪੀਲਾ ਪੂਰਾ ਮਾਵਾ ਲਾਲਾ ਇਹ ਤੋਂ ਮੇਰਾ ਤੇ ਕਰਦਾ ਤਾਂ ਹੁਣ ਵੀ ਮੈਂ ਲਿਖਦਾ ਸਾਰੀ ਦੁਨੀਆ ਪੜ੍ਹਦੀ ਆ ਚੇਲੇ ਗਾਉਂਦੇ ਆ ਤੇ ਮੈਂ ਕਰਤਾ ਲਿਖਦਾ ਤੇ ਉਹ ਕਹਿੰਦਾ ਮੋਰ ਸੋ ਕਹਿੰਦਾ ਵੀ ਇਹ ਨਹੀਂ ਮੰਨਦਾ ਹੈ, ਕਹਿੰਦਾ ਮੇਰੀ ਸਭ ਸਮਝਦੀ ਆ। ਮੈਂ ਬਹੁਤ ਸੋਚ ਕੇ ਵੀ ਸਰਮਸਤਾ ਹੁਣ ਕਈਆ ਸਿਪਾਹੀਆਂ ਦੀ ਬਹੁਤ ਵੱਡੀ ਆ ਤੇ ਜੰਗ ਲੱਗੀ ਸੀ 45 ਲੱਗ ਗਈ ਸੀ ਉਦੋਂ ਵੀ ਹੁਣ ਜੰਗ ਵਿੱਚ ਸਿੱਧੇ ਸੂਬੇਦਾਰ ਮੇਜਰ ਭਰਤੀ ਹੋਣ ਲੱਗ ਗਏ। ਜਦੋਂ ਜੀ ਸਾਡਾ ਰੌਲਾ ਜਿਹਾ ਪੈ ਗਿਆ ਤੇ ਉਹ ਸਮੁੰਦਰੋਂ ਪਾਰ ਅੰਗਰੇਜ਼ਾਂ ਦੀ ਮਦਦ ਵਾਸਤੇ ਉਹਨੇ ਇੱਕ ਉੱਥੇ ਬਹੁਤ ਵੱਡੀ ਫੰਕਸ਼ਨ ਕਰਾਈ ਤੇ ਸਿੱਧ ਵਾਲਾ ਰਣਜੀਤ ਮੈਨੂੰ ਚੰਗਾ ਲੱਗਦਾ ਤਖਤੂਪੁਰੇ ਦੇ ਮੇਲੇ 'ਚ ਨਾਲ ਲੈ ਗਿਆ ਜੀ ਫਰੀਦਕੋਟ ਜੇਬ 'ਚ ਪਾ ਕੇ ਉੱਥੇ ਸੇਵਾ ਕੀਤੀ ਦਾਰੂ ਦੂਰੂ ਜਰੀਏ ਨੇ ਪੀਂਦੇ ਸੀ ਲਿਆ ਜਾਂਦੇ ਉੱਥੇ ਸਿਰੇ ਮੁੜ ਕੇ ਮੇਰੇ ਨਾਲ ਆ ਗਏ ਮੋਗੇ ਨੂੰ ਮੈਂ ਇਹਦਾ ਕਿਰਾਇਆ ਲਾ ਦਿੱਤਾ। ਕਿਰਾਇਆ ਲਾਦਾ ਮੇਰੇ ਮੂੰਹ ਨੂੰ ਚੱਕਰ ਤੁਹਾਡਾ ਆਪਣਾ ਅਨੰਦ ਭਵਨ ਸਾਨੂੰ ਤਾਂ ਸੀ ਬੜੇ ਮਸ਼ਹੂਰ ਗੁਲਾਮ ਸਿੰਘ ਕੋਲ ਸਾਨੂੰ 1940 ਅਕਤੂਬਰ ਦੇ ਮਹੀਨੇ ਫਿਰ ਮੈਂ ਰਣਜੀਤ ਹੋਰਾਂ ਕੋਲ ਚਲਿਆ ਗਿਆ ਇਹਦਾ ਨਾਲ ਲਾ ਲਿਆ। ਫਿਰ ਉਹ ਨਾਲ ਦੇ ਮੁੰਡੇ ਜਿਹੜੇ ਆ ਉਹ ਕੁਝ ਕਮਜ਼ੋਰੀਆਂ ਕੰਦਾਰੀਆਂ ਹੁੰਦੀਆਂ ਆਪਣੇ 'ਚ ਵੀ ਗੱਲ ਜੋ ਵੀ ਜੀਵ ਉਹਦਾ ਫਿਰ ਝੜ ਚੁੜ ਗਏ ਤੇ ਮੈਂ ਫਿਰ ਗਿਆ ਸਭ ਲਿੰਗੀ ਅਸੀਂ ਸਭ ਲਿੰਗੀ ਤਾਂ ਹੈ ਨਹੀਂ ਪਰ ਅਸੀਂ ਵਿਆਹ ਕਰਾ ਲਿਆ ਉੱਥੇ 4 ਲਾਵਾਂ ਕਰਦੇ ਗੱਲ ਉਰਦੂ ਤੇ ਹਿੰਦੀ ਪੜ੍ਹਨ ਦੀ ਸ਼ਖਸ ਕਈ ਨਹੀਂ ਫਿਰ ਬੰਦਾ ਜੋ ਮਨੁੱਖ ਦਾ ਆਦਮੀ ਕਹਿੰਦੇ ਮੈਂ ਠੋਕਰ ਖਾ ਕੇ ਪਿੰਡ ਜਾ ਕੇ ਲਾਓ ਤੇ ਲਿਖਾਣੇ ਲਿਖਾ ਕੇ ਮੈਂ ਘੱਟੋ ਘੱਟ 18 ਘੰਟੇ ਲਿਖੀ ਗਿਆ ਕਿਤੇ ਬਸ ਤੱਕੀ ਸ਼ਾਮ ਕੇ ਆਗੇ ਲਿਖਵਾ ਗਿਆ ਪਰ ਸਾਡਾ ਫਿਰ ਮੈਂ ਜਵਾਬ ਪਕਾ ਲਏ ਪਕਾ ਕੇ ਫਿਰ ਮੈਂ ਜੋੜ ਕਰਨੇ ਸਿੱਖ ਲਏ ਜੋ ਕਿਸੇ ਨੂੰ ਲੋੜ ਜਿਹੜੇ ਗਲੀਆਂ ਦੇ ਦਾਣੇ ਵਿੱਚ ਉਹ ਤੋਂ ਬੰਦਾ ਉਰਦੂ ਪੜ੍ਹਨ ਲੱਗ ਗਿਆ ਪੜ੍ਹਦਾ ਫਿਰ ਮੈਂ ਮੌਲਵੀ ਕੋਲੇ ਜਾਣ ਲੱਗ ਗਿਆ ਮੌਲਵੀ ਕੋਲੋਂ ਮਾੜਾ ਮੋਟਾ ਉਰਦੂ ਸਿੱਖਿਆ ਲਿਖਣਾ ਨਹੀਂ ਮੈਨੂੰ ਆਉਂਦਾ ਕਹਿੰਦੀ ਬੜਾ ਕਲੀਸ ਜਿਹੜਾ ਮੈਂ ਪੜ੍ਹਦਾ ਵਾਲੀ ਤੇ ਇੱਥੇ ਮੈਂ ਪਾਕਿਸਤਾਨ ਹਰ ਹਫ਼ਤੇ ਪੜ੍ਹਦਾ ਸਭ ਤੋਂ ਵਧੀਆ ਲਿਖਿਆ ਕਹੋਗੇ ਵੱਡੇ ਵੇ ਉੱਚੇ ਉੱਚੇ ਨੇ ਬੋਲਣਗੇ ਇਹੋ ਜਿਹੀ ਗੱਲ ਤਾਂ ਬਣਾ ਕੇ ਖਿਡਾਉਂਦੀ ਉਹਨੇ ਮੈਨੂੰ ਪਰਚੀ ਦੇਤੀ ਵੀ ਜਾਓ ਤੁਸੀਂ ਮੈਨੂੰ ਤੇ ਰਣਜੀਤ ਰਹੋ ਮੈਂ ਜਲੰਧਰ ਰੇਡੀਓ ਤੇ ਜਾ ਕੇ ਪੜੋ ਜਲੰਧਰ ਰੇਡੀਓ ਤੇ ਅਸੀਂ ਚਾਚਾ ਚੰਡੀਗੜ੍ਹ ਚੰਡੀਗੜ੍ਹ ਗੁਰਨਾਮ ਉਹ ਸਾਡੇ ਪਿੰਡਾਂ ਦਾ ਹੀ ਸੀ ਮੋਗੇ ਅੱਛਾ ਉਹ ਤੇ ਇੱਕ ਸੀ ਹੋਰ ਉੱਥੇ ਦੇ ਨਾਲ ਹੀ ਥੱਲੇ ਗਿਆ ਉਹ ਦੋਨੋਂ ਡਾਕਟਰ ਸੀ ਉਦੋਂ ਇਹਨਾਂ ਨੇ ਸਾਨੂੰ 45 ਮਿੰਟ ਟਾਈਮ ਦਿੱਤਾ ਕਿ ਜੋ ਮਰਜ਼ੀ ਬਗੀ ਜਾਓ ਤੇ ਆਪਣਾ ਜਿਹੜਾ ਜਗ੍ਹਾ ਟਿਊਬਵੈੱਲ ਲਲੀ ਟੀਮ ਦੀਆਂ ਟਿੰਡਾਂ ਦੀ ਤੇ ਬੱਕੀਆਂ ਆਗੂਰ ਲੱਗਣ ਲੱਗ ਗਏ ਥਾਪ ਪਿੰਡਾਂ ਦੀ ਭਰਿੰਡਾਂ ਦੀ ਘੱਗਰ ਭਰਿੰਡਾਂ ਦੀ ਜੋੜ ਕੇ ਵੱਟ ਕੱਢੇ ਉਹ ਮਰ ਕੇ ਉੱਤੇ ਇਹਨਾਂ ਨੇ ਮਜ਼ਦੂਰੀ ਕੀਤੀ ਸਾਨੂੰ ਇੱਕ ਛੰਪਾ ਲਾ ਰਹੇ ਸੀ ਉਹ ਕਹਿੰਦਾ ਬਹਿ ਕੇ ਲਾ ਰਹੇ ਰੌਲਾ ਕਰਕੇ ਹੈ ਵੀ ਜੇ ਤਾਂ ਸੰਗਤ ਨੇ ਕਹਿੰਦਾ ਹੋਰ ਲਾਓ ਤਾਂ ਅਸੀਂ ਲਾ ਜਾਗੇ ਨਹੀਂ ਭੱਜਾਂਗੇ
ये 500 आया 600 खर्च कर देता। ये खराब पीने तो पवा नहीं खरीद लिया ठेकेदार क्या बोरिया घर भेज दो हम पेटियां आ जाती है बड़िया बनाइए इस वास्ते जिथे ये मेला सुंदर रखे। बहुत बड़े हुए मैं हैमिल्टन विच हो रहे एक समागम ते सकत्तर की सेवा निभा रहा सा। एक बुजुर्ग ने मेरे वाल $1 का नोट बुलाया। मेरे जीवन में इहो जिहा नाम का यह पहला ते आखिरी मौका सी। पुछण ते किसी ने दस्सिया कि एक करनैल सिंह पारस रामोवालिया है। इस तो पहला बापू पारस नाल मेरी मुलाकात नहीं सी हुई। इत्थों साडी दोस्ती का आरंभ होया। 1996 में शायर सुरजीत पात्र, डॉक्टर आत्मजीत जन्मेजा जौहर साहब ते कमलजीत नीलों किसी सज्जन के सदे उत्ते कनेडा आए सन। उन्होंने वापसी समय मेरे वालों उन्होंने आर्थिक सहायता लिए एक समागम का प्रबंध किया गया सी। बापू पारस होरी ने समागम में आए सन ते उन्होंने सीट कोल जाके मैं कुछ सहायता लेने चाहिए सन। ये सुन के मैं फिर हौसला करके बापू जी की सीट के नेड़े जा खड़ा होया। वो बोले हुण की चाहिए। मैं इकबाल की कही गल दसी तो उन्होंने बटुए के बाकी दे 3 नोट मैनू दे के बोले बाकी दे घरे आके ले जी पर बेबे नू ना दस। यारी नहीं ले सकती नौकरियां लोगी यारी नहीं दे सकती तो मूर्खा इस वास्ते जदों जावांगे पता मैं की कर रहा जदों पिंड में इतनी लगदा मैं कहना भी मैनू छड्डो भरावा कौन और पत्ती नू शराब तो बोरियां ते आ गया बस मैं वेड़े नू वास्ते मेरा मुंडा नू चौड़ मेरे नाल ही चढ़ी रही वो सारे मज सिखा नू एक शर्त लाई दी पी के लड़े होने देता उन्होंने देख के देता थोड़ी भी गरी लड़ते वीजा ने अंदर 5 साल का 2 आदमियों का हमें ये अंदर सी मेरा ख्याल है वीजा हो लेना पऊगा मैंने कोई चिंता नहीं आप जब मुझे ब्योट चढ़िया सी पैक बार वालिया उड़ा नहीं चुके सी उस तरह बहुत इंतजार करते मर्क मार के मारा इधर नाला मारा एक
ਕੁਝ ਤੁਸੀਂ ਜਿੰਨੇ ਵੀ ਬੈਠੇ ਹੋ, ਜੇ ਕਿਸੇ ਨੂੰ ਵੀ ਕਹਿ ਦੇਵਾਂ ਅੱਧਾ ਪੌਣਾ ਘੰਟਾ ਤੋਂ ਘੱਟ ਤੁਸੀਂ ਆਪਣੇ ਵਿਚਾਰ ਉਹਨਾਂ ਬਾਰੇ ਕਹਿ ਸਕਦੇ ਹੋ, ਬੜੀ ਆਸਾਨੀ ਨਾਲ ਕਹਿ ਸਕਦੇ ਹੋ। ਤੁਸੀਂ ਉਹਨਾਂ ਨੂੰ ਜੀਵਨ ਬਤਾਇਆ, ਉਹਨਾਂ ਨੇੜੇ ਰਹਿ ਕੇ ਗੁਜ਼ਾਰਿਆ, ਮੈਂ ਵੀ ਉਹਨਾਂ 'ਚ ਇੱਕ ਹਾਂ। ਪਰ ਅਸੀਂ ਇਸ ਪਾਸੇ ਨਹੀਂ ਜਾਣਾ। ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਐਡੀ ਦੂਰੋਂ ਚੱਲ ਕੇ ਆਏ। 2 ਸ਼ਬਦ ਜੋਗਿੰਦਰ ਕਲਸੀ ਜੀ ਕਹਿਣਗੇ ਤੇ ਉਹਦੇ ਬਾਅਦ ਪ੍ਰੋਗਰਾਮ ਦੀ ਸਮਾਪਤੀ ਹੋਈ। ਚਾਹ ਪੀਣੀ ਸੀ ਸਭ ਭੋਗ ਤੇ ਜਿਹੜੀ ਬਣਾਈ ਸੀ ਮੂਵੀ, ਤੁਸੀਂ ਉਹਦੇ ਚ ਆਏ ਸੀਗੇ ਦਿਲਬਾਗ ਰਾਗੀ। ਹਾਂਜੀ ਉਹ ਨਹੀਂ ਆਈ ਭਾਜੀ, ਤੁਸੀਂ ਬਾਹਰ ਬੋਲਿਓ ਜੀ, ਮਗਰੋਂ ਹੁਣ ਆਹ ਗੱਲ ਮੁਕਾ ਲਈ। ਠੀਕ ਹੈ। ਉਹ ਫਿਰ ਆਲੋਚਨਾ ਲਈ ਤੁਹਾਨੂੰ ਦਰਵਾਜ਼ਾ ਖੁੱਲ੍ਹਾ। ਹਾਂ, ਬਹੁਤ ਬਹੁਤ ਧੰਨਵਾਦ ਰਾਮੂ ਵਾਲੀਆ ਪਰਿਵਾਰ ਦਾ। ਕੁਦਰਤੀ ਇਹ ਜਿਹੀਆਂ ਕਿਉਂਕਿ ਮਟੀਰੀਅਲ ਨਹੀਂ ਸੀ ਮਿਲਦਾ, ਖੈਰ ਪੂਰੀ ਹੋ ਗਈ। 2 ਵਾਰੀ ਮੈਂ ਰਾਮੂ ਵਾਲੀਆ ਗਿਆ। ਕੁਦਰਤੀ ਬਾਪੂ ਜੀ ਜਦੋਂ ਪੂਰੇ ਹੋਏ ਆ, ਮੈਂ ਉੱਥੇ ਸੀ ਤੇ ਮੈਨੂੰ ਆਪਣੇ ਗਰੇਵਾਲ ਸਾਹਿਬ, ਜੋਗਿੰਦਰ ਗਰੇਵਾਲ, ਅਸੀਂ ਦੋਵੇਂ ਜਣੇ ਉੱਥੇ ਗਏ ਸੀ। ਸੋ ਫਿਲਮ ਤੁਹਾਡੇ ਸਾਹਮਣੇ ਆ। ਫਿਲਮ ਤੇ ਕੋਈ ਵੀ ਗੱਲਬਾਤ ਹੈ ਬੜੇ ਸ਼ੌਕ ਨਾਲ ਤੁਸੀਂ ਕਰ ਸਕਦੇ ਹੋ। ਬਾਕੀ ਉਹਨਾਂ ਨੇ ਆਪਣੇ ਆਪ ਆਪਣਾ ਜੀਵਨ ਤੁਹਾਨੂੰ ਖੁਦ ਬਹੁਤ ਚੰਗੀ ਤਰ੍ਹਾਂ ਵਿਸਤਾਰ ਨਾਲ ਦੱਸ ਦਿੱਤਾ। ਖਿਆਲ ਹੈ ਤੁਹਾਨੂੰ ਪਸੰਦ ਆਈ ਹੋਵੇਗੀ। ਸਮਾਪਤੀ ਹੈ ਜੀ। ਕੁਝ ਸਪਾਂਸਰ ਜਸਵੀਰ ਸਿੰਘ ਜੀ, ਹੰਸਪਾਲ ਜੀ, ਹੁਣ ਜੀ ਬਲਬੀਰ ਭੋਗਲ ਜੀ ਨਹੀਂ ਆਏ। ਸਾਡੀ ਟੀਮ ਦੇ ਦੁਦਾਰ ਸਿੰਘ ਜੀ ਆ ਜਾਵੇ। ਦੁਦਾਰ ਸ਼ਕੀਲ ਸਾਹਿਬ ਆਏ ਨੇ, ਨਹੀਂ ਆਏ। ਜਵੇਦ ਮੁਗਲ ਸਾਹਿਬ ਆਏ ਨੇ ਜੀ। ਨਰਿੰਦਰ ਚਾਨਾ ਸਾਹਿਬ ਆਏ ਨੇ। ਜੋਗਿੰਦਰ ਕਲਸੀ ਆਇਆ ਲੱਗ ਮੈਂ ਵੀ ਇੱਥੇ ਹਾਂ ਜੀ। ਬਾਕੀ ਸਾਰੇ ਹੋ ਗਏ ਜੀ। ਤੇ ਤੁਸੀਂ ਆ ਉਹਨਾਂ ਦਾ ਧੰਨਵਾਦ। ਇੱਕ ਦਿਨ ਇਹ ਸਾਰ ਮਹਿੰਦਰ ਸਿੰਘ ਜੀ ਸੱਗੂ, ਦਵਿੰਦਰ ਜੂਤਲਾ ਜੀ, ਸੁਖਜਨ ਗਿੱਪੀ ਸਾਹਿਬ ਉਹ ਬੈਠੇ। ਤੁਸੀਂ ਜਾ ਕੇ ਉੱਥੇ ਦੇਖਿਓ, ਉਹ ਉੱਪਰ ਜਾ ਕੇ ਭੱਜ ਕੇ ਜਾ, ਉਹਨਾਂ ਦੇ ਨਹੀਂ ਆਉਣਾ, ਭੱਜ ਕੇ ਜਾ ਕੇ। ਮਨਮੋਹਨ ਰੱਖੜਾ ਮਨਮੋਹਨ ਰੱਖੜਾ ਨਹੀਂ ਆਉਣਾ, ਕਹਿੰਦਾ ਮੈਂ ਨਹੀਂ ਆਉਣਾ। ਪ੍ਰਤੀਕ ਸਿੰਘ ਜੀ, ਪ੍ਰਤੀਕ ਸਿੰਘ, ਨਾਜ਼ ਸਾਹਿਬ, ਸੋਲਮਨ ਨਾਜ਼, ਮੈਂ ਫਟਾਫਟ ਬੋਲੀ ਜਾਂਦਾ ਜੀ। ਮਨੋਜ ਸੱਗੂ ਜੀ, ਅਵਤਾਰ ਸਿੰਘ ਜੀ, ਸਰਦਾਰ ਅਮਰ ਸਿੰਘ ਜੀ ਭੁੱਲਰ। ਆਓ ਜੀ। ਤੇਜ ਭਾਰਤੀ ਸਾਹਿਬ ਆਏ ਕਿ ਨਹੀਂ ਜੀ? ਨਹੀਂ ਆਏ। ਨਹੀਂ ਆਏ। ਤੇਜ ਭਾਰਤੀ ਸਾਹਿਬ, ਕੁਲਵਿੰਦਰ ਖਹਿਰਾ ਜੀ ਸਹਿਯੋਗ। ਹਾਂ, ਜਦੋਂ ਪਹਿਲਾਂ ਪਰਿਵਾਰ ਦਾ ਹੋਇਆ ਸੀ, ਸਾਡੇ ਸਤਿੰਦਰਪਾਲ ਬਾਹਰ ਕਿਤੇ ਲੇਟ ਪਹੁੰਚੇ ਸੀ। ਸਤਿੰਦਰਪਾਲ ਭਾਈ ਤੇਰਾ ਦਾ ਉਹ ਵੀ ਬੰਦ ਰਹੀ ਹੈ। ਠੀਕ ਹੈ ਜੀ। ਠੀਕ ਹੈ ਜੀ। ਬਹੁਤ ਵਧੀਆ। ਜਿਹੜੀ ਕੋਈ ਵੀ ਨਾ ਤੁਹਾਡੇ ਵਿਚਾਰ ਨੇ ਉਹ ਕਲਸੀ ਸਾਹਿਬ ਨਾਲ ਬਾਹਰ ਕਰ ਦਿਓ। ਉਹਨਾਂ ਨੇ ਕੈਮਰਾ ਲੈਣਾ, ਰਿਕਾਰਡ ਵੀ ਕਰਵਾ ਸਕਦੇ ਹੋ। ਤੁਸੀਂ ਆਪਣੀ ਦਲੀਲ ਦੱਸ ਸਕਦੇ ਹੋ। 1 ਮਿੰਟ ਬਾਅਦ 10 ਮਿੰਟ ਦਾ ਟਾਈਮ ਚਾਹ ਮਤਲਬ ਚਾਹ ਪੀ ਕੇ ਛੱਕ ਕੇ ਜਾਣਾ ਜੀ। 10 ਮਿੰਟ ਬਾਅਦ ਚਾਹ ਤਿਆਰ ਹੋਈ। ਠੀਕ ਹੈ ਜੀ, ਧੰਨਵਾਦ। ਆਉਣ ਮੇਰਾ ਨਾਮ ਰਾਗੀ ਬਲਜਿੰਦਰ ਸਿੰਘ ਹੈ। ਮੈਂ ਹਜ਼ੂਰੀ ਰਾਗੀਆਂ ਸ਼੍ਰੀ ਦਰਬਾਰ ਸਾਹਿਬ ਤੋਂ ਕਾਫੀ ਸਮਾਂ ਉੱਥੇ ਸੇਵਾ ਕੀਤੀ ਹੈ ਤੇ ਇਹਦੇ ਨਾਲ ਨਾਲ ਮੈਨੂੰ
ਕਰਨੈਲ ਸਿੰਘ ਪਾਰਸ ਹੋਣੀ ਬਾਪੂ ਜੀ ਹੁਣਾਂ ਦੇ ਨਾਲ ਬਹੁਤ ਪਿਆਰ ਰਿਹਾ, ਕਿਉਂਕਿ ਮੈਂ ਢਾਡੀ ਲਾਈਨ ਵਿੱਚ ਵੀ ਰਿਹਾ, ਇਸ ਕਰਕੇ ਢਾਡੀ ਹੋਣ ਦੇ ਨਾਤੇ ਉਹਨਾਂ ਦੇ ਘਰ ਵੀ ਰਿਹਾ, ਉਹਨਾਂ ਦੇ ਕੋਲੇ ਵੀ ਰਿਹਾ, ਅਤੇ ਕਈ ਵਾਰ ਸਾਨੂੰ ਇਕੱਠੇ ਗਾਉਣ ਦਾ ਮੌਕਾ ਮਿਲਿਆ। ਜਦੋਂ ਮੈਂ ਕੈਨੇਡਾ ਆਇਆ, ਕੈਨੇਡਾ ਆ ਕੇ ਵੀ ਬਹੁਤ ਵਾਰ ਉਹਨਾਂ ਨੇ ਸਾਡੇ ਨਾਲ ਲੈਕਚਰ ਦਿੱਤੇ ਆ। ਜਿੱਥੇ ਵੀ ਉਹ ਜਾਂਦੇ ਸੀ ਉਹ ਲੋਕ ਉਹਨਾਂ ਦੇ ਦੋਸਤ ਬਾਹਲੇ ਮਿਲਦੇ ਸੀਗੇ, ਜਿੱਥੇ ਵੀ ਜਾਣਾ ਸੀ ਪ੍ਰੋਗਰਾਮਾਂ 'ਤੇ ਉਹਨਾਂ ਦੇ ਦੋਸਤ ਉਹਨਾਂ ਨਾਲ ਇੰਨਾ ਪਿਆਰ ਕਰਦੇ ਸੀ। ਰਾਮੂ ਵਾਲੀਆ ਆ ਗਿਆ, ਕਿਆ ਬਾਤ ਹੈ, ਅਜੇ ਇਹ ਕਰਦੇ ਕਵੀਸ਼ਰੀ? ਮੈਂ ਕਿਹਾ ਜੀ ਅਜੇ ਕਰਦੇ ਆ। ਸਾਡੇ ਨਾਲ ਲੈਕਚਰ ਦੇਣ ਜਾਂਦੇ ਸੀ, ਅਤੇ ਜਦੋਂ ਮੈਨੂੰ ਮਿਲਦੇ ਸੀ ਮੈਨੂੰ ਕਹਿੰਦੇ ਸੀ ਬੂਟੇ ਰਹੋ ਤੇਰੇ 'ਚ ਵੱਧ ਗੁਣ ਹੈ। ਮੈਂ ਕਿਹਾ ਜੀ ਕੀ? ਬੂਟਾ ਬਲਾਸਪੁਰੀ ਸਰੰਗੀ ਮਾਸਟਰ ਮੇਰਾ ਗੁਰਭਾਈ ਸੀ, ਕਹਿੰਦੇ ਵੀ ਬੂਟੇ ਰਹੋ ਤੇਰੇ 'ਚ ਇਹ ਗੁਣ ਹੈ ਵੀ ਤੂੰ ਪਾਠੀ ਵਧੀਆ ਹੈ, ਤੂੰ ਰਾਗੀ ਵਧੀਆ ਹੈ, ਤੂੰ ਸਰੰਗੀ ਵਧੀਆ ਵਜਾਉਣਾ। ਸੋ ਮੈਨੂੰ ਇੰਨੀ ਖੁਸ਼ੀ ਹੁੰਦੀ ਜਦੋਂ ਉਹਨੂੰ ਥਾਪੜਾ ਦਿੰਦੇ ਬੜੇ ਪਿਆਰ ਦੇ ਨਾਲ, ਤੂੰ ਕਾਮਯਾਬ ਮਨੁੱਖਾ, ਇਹ ਕਹਿੰਦੇ ਹੁੰਦੇ ਸੀ। ਬਾਕੀ ਦੁਨੀਆ 'ਚ ਵਿਚਰਨ ਵਾਸਤੇ ਬਹੁਤ ਸਾਰੀਆਂ ਗੱਲਾਂ ਜਿਵੇਂ ਹਰਭਜਨ ਮਾਨ ਨੇ ਤੁਹਾਨੂੰ ਦੱਸੀਆਂ ਹੁਣੇ ਵੀ ਦੁਨੀਆ 'ਚ ਵਿਚਰਨ ਵਾਸਤੇ ਉਹ ਕਹਿੰਦੇ ਸੀ ਵੀ ਮੈਂ ਵੱਧ ਤੋਂ ਵੱਧ ਆਪਦੇ ਦੋਸਤ ਬਣਾਉਣਾ, ਆਪਦੇ ਮਿੱਤਰ ਬਣਾਉਣਾ, ਜਿੰਨੇ ਵੱਧ ਤੋਂ ਵੱਧ ਦੁਸ਼ਮਣ ਘੱਟ ਬਣਾਉਣੇ ਆ, ਮਿੱਤਰ ਬਣਾਉਣੇ। ਜੇ ਕੋਈ ਮਿੱਤਰ ਕਹਿੰਦਾ ਬਣਿਆ ਹੋਇਆ ਤੁਹਾਡਾ ਟੁੱਟ ਗਿਆ, ਉਹ ਲਾਲਚੀ ਹੋਊਗਾ, ਇਸ ਕਰਕੇ ਟੁੱਟ ਗਿਆ ਚਲਾ ਜਾਣ ਦਿਓ, ਪਰ ਕੋਸ਼ਿਸ਼ ਕਰੋ ਕਿਸੇ ਨੂੰ ਟੁੱਟਣ ਨਾ ਦਿਓ, ਆਪਦੇ ਨਾਲ ਜੋੜ ਕੇ ਰੱਖੋ। ਬਹੁਤ ਸਾਰੀਆਂ ਗੱਲਾਂ, ਕੀਮਤੀ ਗੱਲਾਂ ਹੋਰ ਵੀ। ਉਹ ਇੱਕ ਗੱਲ ਉਹਨਾਂ ਨੇ ਹੋਰ ਮੈਨੂੰ ਬੜੀ ਦੱਸੀ ਵਧੀਆ, ਉਹ ਕਹਿੰਦੇ ਜੇ ਹੀਰਾ ਜਿਹੜਾ ਉਹ ਗੰਦੇ ਨਾਲੇ 'ਚ ਪਿਆ ਹੋਵੇ ਚੱਕ ਕੇ ਧੋ ਲੈਣਾ ਚਾਹੀਦਾ। ਗੁਣ ਕਹਿੰਦੇ ਕਿਸੇ ਨੀਚ ਕੋਲੇ ਵੀ ਹੋਵੇ ਤਾਂ ਲੈ ਲੈਣਾ ਚਾਹੀਦਾ। ਇਹ ਮੈਨੂੰ ਬੜੀ ਵਧੀਆ ਗੱਲ ਲੱਗੀ। ਅੱਜ ਤੱਕ ਮੈਂ ਉਹਨਾਂ ਦੀ ਇਹ ਗੱਲ ਨੂੰ ਪੱਲੇ ਬੰਨ੍ਹਿਆ ਹੋਇਆ, ਗੁਣ ਕਿਸੇ ਕੋਲ ਹੋਏ ਉਹ ਚੰਗਾ ਗੁਣ ਲੈ ਲੈਣਾ ਚਾਹੀਦਾ, ਅਤੇ ਜੇ ਕੋਈ ਚੰਗੀ ਚੀਜ਼ ਕਿਤੇ ਪਈ ਹੈ ਉਹਨੂੰ ਚੱਕ ਕੇ ਸਾਫ਼ ਕਰ ਲੈਣਾ ਚਾਹੀਦਾ, ਆਪਦੀ ਵਰਤੋਂ 'ਚ ਲਿਆਉਣਾ ਚਾਹੀਦਾ। ਇਹੋ ਜਿਹੀਆਂ ਗੱਲਾਂ ਦੇ ਨਾਲ ਉਹਨਾਂ ਦਾ ਮੈਂ ਭਰਪੂਰ ਆਨੰਦ ਮਾਣਿਆ। ਸੋ ਅਸੀਂ ਅੱਜ ਇਹ ਫਿਲਮ ਵੇਖ ਕੇ ਉਹਨਾਂ ਦੀ ਜੋ ਕਲਸੀ ਸਾਹਿਬ ਉਹਨਾਂ ਦਾ ਬੜਾ ਵੱਡਾ ਉੱਦਮ ਹੈ, ਇਕਬਾਲ ਮਾਲ ਹੋਣਾ ਦਾ, ਸਾਰੇ ਸਟਾਫ ਦਾ ਅਸੀਂ ਬਹੁਤ ਧੰਨਵਾਦੀ ਹਾਂ ਉਹਨਾਂ ਦੇ, ਜਿਨ੍ਹਾਂ ਨੇ ਬਹੁਤ ਵੱਡਾ ਇਹ ਕੰਮ ਕਰਕੇ ਸਾਰਿਆਂ ਦਾ ਮਨੋਰੰਜਨ ਕੀਤਾ ਹੈ ਅਤੇ ਸਾਰਿਆਂ ਨੂੰ ਉਹਨਾਂ ਨੂੰ ਦੁਆਰਾ ਦਿਖਾਇਆ। ਸਾਨੂੰ ਆਸ ਹੈ ਫਿਰ ਵੀ ਅਸੀਂ ਇਸ ਫਿਲਮ ਨੂੰ ਵੇਖਦੇ ਰਹਾਂਗੇ। ਭੁੱਲਾ ਚੁੱਕਾ ਦੀ ਖਿਮਾ। ਪਾਰਸ ਸਾਹਿਬ ਦਾ ਸਮਾਗਮ ਬਹੁਤ ਵਧੀਆ ਹੋ ਨਿਬੜਿਆ। ਐਕਚੁਅਲੀ ਇੱਕ ਦਰਵੇਸ਼ ਨੇ ਦੂਜੇ ਦਰਵੇਸ਼ ਦੀ ਡਾਕੂਮੈਂਟਰੀ ਬਣਾਈ ਹੈ। ਕਲਸੀ ਮੇਰਾ ਜਮਾਤੀ ਵੀ ਆ, ਬੜਾ ਚਿਰ ਜ਼ਿੰਦਗੀ 'ਚ ਇਕੱਠੇ ਰਹੇ ਆ। ਉਹਨੇ ਆਪ ਦਾ ਕੁਝ ਨਹੀਂ ਬਣਾਇਆ, ਲੋਕਾਂ ਦੀ ਸੇਵਾ ਹੀ ਕੀਤੀ ਆ ਅਤੇ ਸੱਚ ਦਰਸਾਇਆ ਹਰ ਗੱਲ 'ਚ। ਪਾਰਸ ਸਾਹਿਬ ਦੀ ਜ਼ਿੰਦਗੀ ਤਾਂ ਬਹੁਤ ਹੀ ਮਡਮੁੱਲੀ ਸੀ, ਪਰ ਇੱਕੋ ਹੀ ਦੁਖਾਂਤ ਹੈਗਾ। ਇੱਕ ਸ਼ੇਰ ਮੈਨੂੰ ਚੇਤੇ ਆਉਂਦਾ, ਮਿੱਟੀ ਨਾ ਫਰੋਲ ਜੋਗੀਆ, ਨਹੀਂ ਉਹ ਲੱਭਣੇ ਲਾਲ ਗੁਆਚੇ। ਅੱਜ ਇਹ ਫਿਲਮ ਦੇਖ ਕੇ ਬਾਪੂ ਕਰਨੈਲ ਸਿੰਘ ਪਾਰਸ ਹੋਰਾਂ ਨੂੰ ਅਸੀਂ ਫਿਰ ਜਿਉਂਦੇ ਜਾਗਦੇ, ਕਵੀਸ਼ਰੀ ਸੁਣਾਉਂਦੇ, ਛੰਦ ਬਣਾਉਂਦੇ ਦੇਖਿਆ। ਅਤੇ ਉਹਨਾਂ ਦੀ ਜਿਹੜੀ ਜ਼ਿੰਦਗੀ ਆ ਉਹਨਾਂ ਨੇ ਇਸ ਤਰੀਕੇ ਨਾਲ ਜੀਵੀ ਆ ਕਿ ਅੰਗਰੇਜ਼ੀ 'ਚ ਜਿਹੜਾ ਕਹਿੰਦੇ ਆ ਲਾਈਫ ਇਜ਼ ਸਟਰਗਲ, ਲੋਕ ਸਿਰਫ ਮਾਟੋ ਲਿਖ ਕੇ ਰੱਖ ਲੈਂਦੇ ਆ। ਕਰਨੈਲ ਸਿੰਘ ਪਾਰਸ ਹੋਰਾਂ ਨੇ ਉਹ ਸੱਚੀ ਮੁੱਚੀ ਜਿਹੜਾ ਇਹ ਮੋਟੋ ਆ ਉਹ 'ਤੇ ਅਮਲ ਕੀਤਾ ਹੈਗਾ ਕਿ ਜ਼ਿੰਦਗੀ ਸੱਚੀ ਮੁੱਚੀ ਸੰਘਰਸ਼ ਆ, ਔਰ ਉਹਨਾਂ ਦੇ ਸੰਘਰਸ਼ ਦੀ ਗਾਥਾ ਜਿਹੜੀ ਆ ਉਹ ਇਸ ਫਿਲਮ ਦੇ ਵਿੱਚ ਬਾਖੂਬੀ ਪੇਸ਼ ਕੀਤੀ ਗਈ ਆ। ਅਤੇ ਮੈਂ ਇਸ ਕਰਕੇ ਜਿਹੜੇ ਫਿਲਮ ਬਣਾਉਣ ਵਾਲੇ ਨੇ, ਭਾਵੇਂ ਉਹ ਕਲਸੀ ਸਾਹਿਬ ਹੋਣ, ਇਕਬਾਲ ਮਾਲ ਜੀ ਹੋਣ, ਜਾਂ ਜਿਹੜੀ ਵੀ ਟੀਮ ਹੈਗੀ ਆ, ਉਹਨਾਂ ਨੂੰ ਮੈਂ ਇਸ ਗੱਲ ਦੀ ਬਹੁਤ ਮੁਬਾਰਕ ਦਿੰਦਾ ਆ ਕਿ ਉਹਨਾਂ ਨੇ ਇੱਕ ਸਾਡੀ ਜਿਹੜੀ ਪੰਜਾਬੀਆਂ ਦੀ ਵਿਰਾਸਤ ਆ, ਇਕੱਲੇ ਅਸੀਂ ਪੰਜਾਬ 'ਚ ਰਹਿਣ ਵਾਲੇ ਪੰਜਾਬੀ ਨਹੀਂ, ਦੁਨੀਆ ਭਰ ਦੇ ਵਿੱਚ ਜਿਹੜੇ ਰਹਿਣ ਵਾਲੇ ਪੰਜਾਬੀ ਆ, ਉਹਨਾਂ ਦੀ ਵਿਰਾਸਤ ਨੂੰ ਇਸ ਫਿਲਮ ਦੇ ਵਿੱਚ ਪੇਸ਼ ਕਰਕੇ ਆਉਣ ਵਾਲੀਆਂ ਜਿਹੜੀਆਂ ਸਾਡੀਆਂ ਪੀੜ੍ਹੀਆਂ ਆ ਉਹਨਾਂ ਵਾਸਤੇ ਇੱਕ ਬਹੁਤ ਵੱਡੀ ਵਿਰਾਸਤ ਜਿਹੜੀ ਹੈਗੀ ਆ ਉਹ ਸਥਾਪਿਤ ਕਰ ਦਿੱਤੀ। ਔਰ ਬਾਪੂ ਜੀ ਦੀ ਜ਼ਿੰਦਗੀ ਤੋਂ ਜਿਹੜੀ ਸਭ ਤੋਂ ਵੱਡੀ ਸਿੱਖਣ ਵਾਲੀ ਗੱਲ ਹੈਗੀ ਆ ਕਿ ਜਿਹੜੇ ਵਿਚਾਰ ਨਾਲ ਤੁਸੀਂ ਸਹਿਮਤ ਹੋ, ਜਿਹੜਾ ਵਿਚਾਰ ਤੁਸੀਂ ਧਾਰਨ ਕਰਦੇ ਹੋ, ਉਹਦੇ 'ਤੇ ਕਰਨੈਲ ਸਿੰਘ ਪਾਰਸ ਵਾਂਗੂ ਹੀ ਪਹਿਰਾ ਦੇਣਾ ਚਾਹੀਦਾ ਆ, ਭਾਵੇਂ ਉਹਦੇ ਲਈ ਸਾਨੂੰ ਲੱਖ ਮੁਸੀਬਤਾਂ ਵੀ ਝੱਲਣੀਆਂ ਪੈਣ। ਮੈਂ ਦੁਬਾਰਾ ਫਿਰ ਇਹ ਫਿਲਮ ਬਣਾਉਣ ਵਾਲਿਆਂ ਨੂੰ ਤੇ ਦਿਖਾਉਣ ਵਾਲਿਆਂ ਨੂੰ ਮੁਬਾਰਕਬਾਦ ਦਿੰਦਾ। ਸਾਹਿਬ ਹੋਰਾਂ ਨੂੰ ਉਹਨਾਂ ਦੇ ਘਰ ਵਿੱਚ ਹੀ ਮਿਲਿਆ ਸੀ, ਔਰ ਉਹਨਾਂ ਦੀ ਲੱਤ ਮੇਰੇ ਖਿਆਲ ਹੈ ਸੱਟ ਲੱਗ ਗਈ ਸੀ, ਟੁੱਟ ਗਈ ਸੀ, ਪਰ ਐਡਾ ਜ਼ਿੰਦਾ ਦਿਲ ਇਨਸਾਨ ਮੈਂ ਦੇਖ ਕੇ ਹੈਰਾਨ ਸੀ। ਕਹਿਣ ਲੱਗੇ ਕਿ ਕਹਿੰਦੇ ਨਾ ਸਾਹਿਬ ਮੈਂ ਅੱਜ ਇੱਕ ਗੱਲ ਕਹਿਣਾ ਵੀ ਮੈਂ ਹੁਣ ਜੇ ਮੇਰੇ ਸੱਟ ਲੱਗ ਗਈ, ਜੇ ਮੈਂ ਕੱਲ੍ਹ ਮਰ ਵੀ ਜਾਵਾਂ ਤੇ ਐਵੇਂ ਨਾ ਕਹਿੰਦਾ ਉੱਥੇ ਰੋਈ ਜਾਇਓ, ਕਹਿੰਦਾ ਸ਼ਰਾਬ ਲਿਆਇਓ ਪੀਓ ਤੇ ਖੁਸ਼ ਹੋਇਓ, ਤੇ ਮੈਂ ਕਹਿੰਦਾ ਉਸ ਖੁਸ਼ੀ 'ਚ ਤੁਹਾਡੇ ਨਾਲ ਸ਼ਾਮਲ ਹੋਵਾਂਗਾ। ਐਡਾ ਜ਼ਿੰਦਾ ਦਿਲ ਇਨਸਾਨ ਮੈਂ ਬਹੁਤ ਘੱਟ ਦੇਖਿਆ। ਥੈਂਕ ਯੂ। ਮੈਂ ਸਤਿੰਦਰਪਾਲ ਸਿੰਘ ਸਿੱਧੂ ਹਾਂ। ਮੈਨੂੰ ਇਸ ਗੱਲ ਦਾ ਮਾਣ ਹੈ ਕਿ ਜਿੱਥੇ ਜਿੱਥੇ ਬਾਪੂ ਕਰਨੈਲ ਸਿੰਘ ਪਾਰਸ, ਸ਼੍ਰੋਮਣੀ ਕਵੀਸ਼ਰ ਬਾਪੂ ਜੀ ਪਾਰਸ ਸਾਹਿਬ, ਸਰਦਾਰ ਕਰਨੈਲ ਸਿੰਘ ਰਾਮੂਵਾਲੀਆ ਦਾ ਨਾਮ
ਆਊਗਾ ਉੱਥੇ ਨਾਲ ਹੀ ਮੇਰੇ ਸਤਿਕਾਰਯੋਗ ਪਿਤਾ ਜੀ ਉਹਨਾਂ ਦੇ ਸਦੀਵੀ ਸਾਥੀ ਜਿਨ੍ਹਾਂ ਬਾਰੇ ਬਾਪੂ ਪਾਰਸ ਨੇ ਆਪਣੀ ਕਲਮ ਨਾਲ ਲਿਖਿਆ ਸੀ ਕਿ ਗਲੀ ਗਲੀ ਦੇ ਵਿੱਚ ਰਣਜੀਤ ਗੂੰਜੇ ਤੇ ਉਸ ਦੇ ਸ਼ਬਦਾਂ ਦੇ ਵਿੱਚ ਕਰਨੈਲ ਬੋਲੇ। ਸੋ ਬਾਪੂ ਜੀ ਪਾਰਸ ਦੀ ਜਿਹੜੀ ਕਵੀਸ਼ਰੀ ਸੀ ਉਹ ਸਭ ਤੋਂ ਵੱਧ ਪਾਪਾ ਜੀ ਸਾਹਿਬ ਰਣਜੀਤ ਸਿੰਘ ਸਿੱਧਵਾਂ ਨੇ ਗਾਈ ਹੈ। ਮੈਨੂੰ ਵੀ ਉਸ ਕਵੀਸ਼ਰੀ ਨੂੰ ਗਾਉਣ ਦਾ ਮੌਕਾ ਮਿਲਿਆ ਔਰ ਮੈਂ ਮਹਿਸੂਸ ਕਰਦਾ ਕਿ ਅੱਜ ਜੇ ਸਾਡੇ ਪਰਿਵਾਰ ਦੀ ਦੁਨੀਆ ਭਰ ਵਿੱਚ ਪੰਜਾਬੀਆਂ ਵਿੱਚ ਜੇ ਕੋਈ ਥੋੜ੍ਹੀ ਮੋਟੀ ਜਿਹੜੀ ਸਾਡੀ ਹਸਤੀ ਆ ਜਾਂ ਸਾਡਾ ਨਾਮ ਆ ਦੁਨੀਆ ਵਿੱਚ, ਉਹ ਸ਼੍ਰੋਮਣੀ ਕਵੀਸ਼ਰ ਬਾਪੂ ਕਰਨੈਲ ਸਿੰਘ ਪਾਰਸ ਦੀ ਰਚਨਾ ਉਹਨਾਂ ਦੀ ਕਵੀਸ਼ਰੀ ਕਰਕੇ ਆ ਤੇ ਪਾਪਾ ਜੀ ਸਾਹਿਬ ਰਣਜੀਤ ਸਿੰਘ ਸਿੱਧਵਾਂ ਉਹਨਾਂ ਦੇ ਬੋਲਾਂ ਕਰਕੇ ਆ, ਉਹਨਾਂ ਦੀ ਆਵਾਜ਼ ਕਰਕੇ ਆ। ਸੋ ਮੈਂ ਇੱਥੇ ਜਿੱਥੇ ਵਿਸ਼ੇਸ਼ ਤੌਰ 'ਤੇ ਜੋਗਿੰਦਰ ਕਲਸੀ ਜੀ ਨੂੰ, ਇਕਬਾਲ ਮਾਹਲ ਜੀ ਨੂੰ ਆਪਣੇ ਵੱਲੋਂ ਵਧਾਈ ਦਿੰਦਾ। ਸਰਦਾਰ ਜੋਗਿੰਦਰ ਸਿੰਘ ਕਲਸੀ ਹੋਰਾਂ ਨੇ ਜਿਹੜੀ ਡਾਕੂਮੈਂਟਰੀ ਬਣਾਈ ਹੈ ਬਹੁਤ ਹੀ ਵਧੀਆ ਬਣਾਈ ਹੈ, ਬਹੁਤ ਹੀ ਆਪਣੇ ਤਰੀਕੇ ਨਾਲ ਉਹਨਾਂ ਨੇ ਸਰਦਾਰ ਰਾਮੂਵਾਲੀਆ ਵਾਸਤੇ ਇੰਨਾ ਵਧੀਆ ਤਰੀਕੇ ਨਾਲ ਉਹਨਾਂ ਨੇ ਉਹਨੂੰ ਡਾਕੂਮੈਂਟਰੀ ਨੂੰ ਬਣਾਇਆ। ਇਹਦੇ ਵਿੱਚ ਜਿਹੜੇ ਹਰਭਜਨ ਮਾਨ ਹੋਰਾਂ ਦਾ ਜਾਂ ਹੋਰ ਸਾਰੇ ਪਰਿਵਾਰ ਦਾ ਜਾਂ ਹੋਰ ਸਾਰੇ ਇਹਨਾਂ ਦਾ ਜਿਹੜਾ ਵੀ ਇਹਨਾਂ ਨੇ ਡਾਕੂਮੈਂਟਰੀ 'ਚ ਪਾਇਆ, ਬਹੁਤ ਹੀ ਸਾਰਿਆਂ ਨੂੰ ਬਹੁਤ ਚੰਗਾ ਲੱਗਿਆ। ਮੈਂ ਆਪਣੇ ਵੱਲੋਂ ਦਲਜੀਤ ਸਿੰਘ ਗੇਦੂ ਵੱਲੋਂ ਅਤੇ ਸਕਾਈਡੋਮ ਗਰੁੱਪ ਆਫ ਕੰਪਨੀ ਦੇ ਸਾਰੀ ਮੈਨੇਜਮੈਂਟ ਵੱਲੋਂ ਮੈਂ ਇਹਨਾਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ, ਕਿਉਂਕਿ ਇਹੋ ਜਿਹੀ ਜਿਹੜੀਆਂ ਡਾਕੂਮੈਂਟਰੀਆਂ ਬਣਦੀਆਂ ਇਹਦੇ ਨਾਲ ਮਤਲਬ ਕਮਿਊਨਿਟੀ ਦੇ ਵਿੱਚ ਬਹੁਤ ਅਵੇਅਰਮੈਂਟ ਮਿਲਦੀ ਹੈ, ਕਿਉਂਕਿ ਬੰਦਾ ਮਤਲਬ ਇਹੋ ਜਿਹੀਆਂ ਡਾਕੂਮੈਂਟਰੀਆਂ ਦੇਖ ਕੇ ਹੀ ਅੱਗੇ ਪਹੁੰਚਿਆ ਜਾ ਸਕਦਾ। ਅਖੀਰ 'ਤੇ ਫਿਰ ਮੈਂ ਸਰਦਾਰ ਜੋਗਿੰਦਰ ਸਿੰਘ ਕਲਸੀ ਹੋਰਾਂ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਅਤੇ ਸਾਰੀ ਕਮਿਊਨਿਟੀ ਦਾ ਜਿਹੜਾ ਵੈਲਕਮ ਕਰਦਾ, ਜਿਹੜੇ ਇੱਥੇ ਆਏ ਸੱਜਣਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਫਤਿਹ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਅਤੇ ਸਾਡੇ ਬਾਪੂ ਜੀ ਕਰਨੈਲ ਸਿੰਘ ਪਾਰਸ ਅਤੇ ਪਾਪਾ ਜੀ ਰਣਜੀਤ ਸਿੰਘ ਸਿੱਧਵਾਂ ਸਾਡੇ ਪਰਿਵਾਰ ਨੂੰ ਬਹੁਤ ਵੱਡੀ ਦੇਣ ਆ ਅਤੇ ਅਸੀਂ ਕਲਸੀ ਸਾਹਿਬ ਅਤੇ ਮਾਲ ਸਾਹਿਬ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਐਫਰਟ ਕੀਤੀ ਸਾਡੇ ਲਈ ਅਤੇ ਸਾਡੇ ਬੱਚਿਆਂ ਲਈ ਵੀ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਸਾਨੂੰ ਸਾਡੇ ਗ੍ਰੈਂਡ ਪੇਰੈਂਟਸ ਕੋਲੋਂ, ਅਤੇ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਥੈਂਕ ਯੂ। ਮਿਲਿਆ ਜੋਗਿੰਦਰ ਸਿੰਘ ਕਲਸੀ ਵੱਲੋਂ ਤਿਆਰ ਕੀਤੀ ਗਈ ਡਾਕੂਮੈਂਟਰੀ ਬਾਪੂ ਕਰਨੈਲ ਸਿੰਘ ਪਾਰਸ ਵੇਖਣ ਦਾ, ਬਹੁਤ ਹੀ ਵਧੀਆ ਡਾਕੂਮੈਂਟਰੀ ਹੈ ਜੀ। ਉਹਨਾਂ ਦੀ ਜ਼ਿੰਦਗੀ ਨਾਲ ਸੰਬੰਧਿਤ ਜਿਹੜੇ ਦੁਰਲੱਭ ਕਲਿੱਪ ਸੀ ਜੋਗਿੰਦਰ ਸਿੰਘ ਜੀ ਨੇ ਉਹ ਲੱਭ ਕੇ ਲਿਆਂਦੇ ਨੇ। ਉਹਨਾਂ ਦੀ ਸੋਚ ਦੇ ਵਿੱਚੋਂ, ਬਾਪੂ ਕਰਨੈਲ ਸਿੰਘ ਪਾਰਸ ਦੇ ਵਿੱਚੋਂ ਸਮੁੱਚੇ ਪੰਜਾਬ ਦੀ ਸੋਚ ਧੜਕਦੀ ਹੈ। ਉਹਨਾਂ ਦੀਆਂ ਲਿਖਤਾਂ ਦੇ ਵਿੱਚ ਪੰਜਾਬ ਬਾਰੇ ਫਿਕਰ ਆ, ਆਪਣੇ ਲੋਕਾਂ ਦਾ ਦਰਦ ਆ। ਅਸੀਂ ਕਹਿ ਦਿੰਦੇ ਕਿ ਸਾਡੇ ਬਜ਼ੁਰਗ ਬੜੇ ਸਿੱਧੇ ਸਾਦੇ ਸੀ, ਪਰ ਬਾਪੂ ਕਰਨੈਲ ਸਿੰਘ ਪਾਰਸ ਦੀ ਡਾਕੂਮੈਂਟਰੀ ਦੇਖ ਕੇ ਪਤਾ ਚੱਲਦਾ ਜੀ ਸਾਡੇ ਜਿਹੜੇ ਬਜ਼ੁਰਗ ਸੀ ਬੜੇ ਤੇਜ਼ ਤਰਾਰ ਸੀ, ਸੱਚ ਨੂੰ ਸੱਚ ਮੂੰਹ ਤੇ ਕਹਿ ਦਿੰਦੇ ਸੀ, ਝੂਠੇ ਨੂੰ ਝੂਠਾ ਵੀ ਕਹਿ ਦਿੰਦੇ ਸੀ। ਬਾਪੂ ਕਰਨੈਲ ਸਿੰਘ ਪਾਰਸ ਦੀ ਤਰਕਸ਼ੀਲਤਾ ਸੰਬੰਧੀ ਜਿਹੜੀ ਸਮਝ ਸੀ ਉਹਨਾਂ ਦੀਆਂ ਗੱਲਾਂ ਦੇ ਵਿੱਚੋਂ ਸਾਫ਼ ਝਲਕਦੀ ਆ, ਉਹਨਾਂ ਦੀਆਂ ਲਿਖਤਾਂ ਦੇ ਵਿੱਚੋਂ ਝਲਕਦੀ ਆ। ਉਹ ਜਿਹੜੇ ਸ਼ਬਦ ਕੁਝ ਪ੍ਰੋਹਿਬਿਟਡ ਨੇ ਸਾਡੇ ਸਮਾਜ ਦੇ ਵਿੱਚ, ਜਿਹੜੇ ਠੱਗਾਂ ਵਾਸਤੇ ਯੂਜ਼ ਕੀਤੇ ਗਏ ਨੇ, ਉਹ ਟੇਢੇ ਤਰੀਕੇ ਨਾਲ ਕਹਿ ਵੀ ਗਏ ਨੇ ਕਿ ਜਿਹੜੇ ਲੋਕਾਂ ਨੂੰ ਵਹਿਮਾਂ ਭਰਮਾਂ ਦੇ ਵਿੱਚ ਪਾਉਂਦੇ ਨੇ, ਲੋਕਾਂ ਦੀ ਕਿਰਤ ਕਮਾਈ ਨੂੰ ਹੜੱਪਦੇ ਨੇ, ਕਿਵੇਂ ਸਮਾਜ ਦੇ ਵਿੱਚ ਉਹ ਕਿਰਤ ਕਰਨ ਵਾਲਿਆਂ ਦੇ ਹੱਕਾਂ 'ਤੇ ਡਾਕਾ ਮਾਰ ਰਹੇ ਨੇ, ਪਰਜੀਵੀਆਂ ਦੀ ਤਰ੍ਹਾਂ ਉਹਨਾਂ ਦੀ ਲੁੱਟ ਆ ਜਿਹੜੀ ਉਹ ਕਰ ਰਹੇ ਨੇ। ਵਿਹਲੜ ਲੋਕ, ਠੱਗ ਬਾਬੇ, ਸੰਤ ਬਾਬੇ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਨੇ, ਨਾਲ ਦੀ ਨਾਲ ਉਹਨਾਂ ਨੇ ਉਹ ਸ਼ਬਦ ਆ ਜਿਹੜੇ ਉਹ ਲੋਕਾਂ ਦੀਆਂ ਸੱਥਾਂ ਦੇ ਵਿੱਚੋਂ ਚੁਗੇ ਅਤੇ ਨਾਲ ਦੀ ਨਾਲ ਉਹਨਾਂ ਦੇ ਵਿੱਚ ਰੰਗ ਭਰ ਕੇ ਉਹਨਾਂ ਦੇ ਨਾਲ ਹੋਰ ਸ਼ਬਦ ਰਲਾ ਕੇ ਆਪਣੀ ਕਵਿਛੜੀ ਦੇ ਵਿੱਚ ਉਹਨਾਂ ਨੂੰ ਵੱਖਰਾ ਹੀ ਰੂਪ ਦਿੱਤਾ, ਆਪਣੇ ਵੱਖਰੇ ਅੰਦਾਜ਼ ਦੇ ਵਿੱਚ ਕਹੇ। ਬਾਪੂ ਕਰਨੈਲ ਸਿੰਘ ਪਾਰਸ ਦਾ 100ਵਾਂ ਜਨਮ ਦਿਨ ਹੈ ਜੀ ਅੱਜ, ਅਤੇ ਇਸ ਮਹਾਨ ਪੰਜਾਬੀ ਦੇ ਸਪੂਤ ਦੇ ਅੱਗੇ ਅਸੀਂ ਸਿਰ ਝੁਕਾਉਂਦੇ ਹਾਂ ਅਤੇ ਜੋਗਿੰਦਰ ਸਿੰਘ ਕਲਸੀ ਨੂੰ ਮੁਬਾਰਕਾਂ ਦਿੰਦੇ ਹਾਂ ਜਿਨ੍ਹਾਂ ਨੇ ਉਹਨਾਂ ਦੀ ਜ਼ਿੰਦਗੀ ਨਾਲ ਸੰਬੰਧਿਤ ਦੁਰਲੱਭ ਕਲਿੱਪਸ ਨੇ ਜਿਹੜੇ ਉਹ ਲੱਭ ਕੇ ਲਿਆਂਦੇ ਨੇ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ।